ਆ ਔਰ 2 ਦਿਨ ਦੇ ਵਿੱਚ ਇਹਦੇ ਉੱਤੇ ਕਾਫੀ ਪੰਜਾਬੀ ਦੇ ਉੱਤੇ ਬੋਲਿਆ ਗਿਆ, ਜਿਹਦੇ ਵਿੱਚ ਹਰ ਕਿਸਮ ਦਾ ਟੌਪਿਕ ਜਿਹੜਾ ਸੀ ਸੂਫੀਆ ਇਕਰਾਮ ਦਾ ਵੀ ਆਇਆ, ਬਜ਼ੁਰਗਾਂ ਨੇ ਦੀਨ ਦਾ ਔਰ ਦੁਨੀਆਦਾਰਾਂ ਦਾ ਵੀ, ਔਰ ਆਪਣੀ ਪੰਜਾਬੀ ਜ਼ੁਬਾਨ ਦੇ ਨਾਲ ਇਹਦੇ ਉੱਤੇ ਕਾਫੀ ਕੋਸ਼ਿਸ਼ ਹੋਈ ਆ ਔਰ ਕਾਫੀ ਕੁਛ ਬੋਲਿਆ ਗਿਆ ਔਰ ਮਜ਼ੀਦ ਵੀ ਇਨਸ਼ਾਅੱਲਾ ਅੱਗੇ ਬੋਲਿਆ ਜਾ ਰਿਹਾ। ਉਹਦੇ ਵਿੱਚ ਇਹ ਆ ਕਿ ਸਾਡਾ ਮੌਜੂ ਜਿਹੜਾ ਵਾ ਜਿਸ ਤਰ੍ਹਾਂ ਬਾਬਾ ਫਰੀਦ ਸਾਹਿਬ ਦਾ ਜਾਂ ਸੂਫੀਆ ਇਕਰਾਮ ਦਾ ਕਿ ਪੰਜਾਬੀ ਜ਼ੁਬਾਨ ਜਿਹੜੀ ਆ ਇਹਦੇ ਵਿੱਚ ਸੂਫੀਆ ਇਕਰਾਮ ਨੇ ਕੀ ਕੰਮ ਕੀਤਾ। ਅਗਰ ਦੇਖਿਆ ਜਾਵੇ ਤਾਂ ਪੰਜਾਬੀ ਜ਼ੁਬਾਨ ਨੂੰ ਜ਼ਿਆਦਾ ਨਸ਼ਰ ਕਰਨ ਵਾਸਤੇ, ਸਾਡੇ ਤੱਕ ਪਹੁੰਚਾਉਣ ਵਾਸਤੇ ਜਿਤਨਾ ਕਿਰਦਾਰ ਸੂਫੀਆ ਇਕਰਾਮ ਦਾ, ਮੇਰਾ ਖਿਆਲ ਆ ਕਿ ਕਿਸੇ ਹੋਰ ਦਾ ਇਹਦੇ ਵਿੱਚ ਕਿਰਦਾਰ ਨਹੀਂ। ਕਿਉਂ ਕਿ ਅਗਰ ਅਸੀਂ ਥੋੜ੍ਹਾ ਜਿਹਾ, ਮੈਂ ਪਿੱਛੇ ਜਾਵਾਂਗਾ ਡਾਕਟਰ ਸਾਹਿਬ ਪਹਿਲੋਂ, ਫਿਰ ਮੈਂ ਬਾਅਦ 'ਚ ਇਸ ਨੂੰ ਆਉਣਾ, ਕਿ ਦੇਖੋ ਕਿ ਇਹ ਖਿੱਤਾ ਜਿਹੜਾ ਇੰਡੀਆ ਦਾ, ਇਸ ਇੰਡੀਆ ਦੇ ਖਿੱਤੇ ਦੇ ਵਿੱਚ ਮੁਖਤਲਿਫ ਅਦਵਾਰ ਗੁਜ਼ਰੇ ਆ ਔਰ ਉਹਨਾਂ ਦੇ ਵਿੱਚ ਮੁਖਤਲਿਫ ਬਾਦਸ਼ਾਹ ਜਿਹੜੇ ਆਏ, ਮੁਖਤਲਿਫ ਹਕੂਮਤਾਂ ਆਈਆਂ ਔਰ ਜਿਹੜੇ ਵੀ ਬਾਦਸ਼ਾਹ ਜਾਂ ਹਕੂਮਤਾਂ ਆਈਆਂ, ਕੁਛ ਇਰਾਕ ਤੋਂ ਆਏ, ਕੁਛ ਈਰਾਨ ਤੋਂ ਆਏ, ਕੋਈ ਮੰਗੋਲ ਆਏ ਜਾਂ ਕੋਈ ਵੀ ਅਫਗਾਨਿਸਤਾਨ ਤੋਂ ਆਏ, ਜਿਹੜੇ ਵੀ ਬਾਦਸ਼ਾਹ ਆਏ ਉਹਨਾਂ ਨੇ ਆ ਕੇ ਇੱਥੇ ਆਪਣੀ ਜਿਹੜੀ ਉਹਨਾਂ ਦੀ ਆਪਣੀ ਜ਼ੁਬਾਨ ਸੀ ਉਸ ਨੂੰ ਜ਼ਿਆਦਾ ਦਰਬਾਰੀ ਜ਼ੁਬਾਨ ਪ੍ਰਮੋਟ ਕੀਤਾ ਔਰ ਉਸ ਦੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਔਰ ਉਹਨਾਂ ਦੇ ਵਿੱਚ ਅਰਬੀ ਔਰ ਫਾਰਸੀ ਜਾਂ ਉਸ ਤੋਂ ਪਹਿਲੋਂ ਸੰਸਕ੍ਰਿਤ ਜ਼ੁਬਾਨ ਜਿਹੜੀ ਸੀ ਉਹਦੇ ਉੱਤੇ ਉਹ ਚੱਲ ਰਹੀ ਸੀ। ਪੰਜਾਬੀ ਜ਼ੁਬਾਨ ਜਿਹੜੀ ਸੀ ਇਸ ਖਿੱਤੇ 'ਚ ਲੇਕਿਨ ਇੱਕ ਗੁਮਨਾਮ ਜ਼ੁਬਾਨ ਸੀ ਔਰ ਉਹ ਦਿਹਾਤ ਦੇ ਵਿੱਚ, ਪਿੰਡਾਂ ਦੇ ਵਿੱਚ ਜਾਂ ਜਿਸ ਤਰ੍ਹਾਂ ਕੋਈ ਦੂਰ ਦਰਾਜ਼ ਦੇ ਲੋਕ ਜਿਹੜੇ ਸੀ ਉਹਨਾਂ ਦੇ ਵਿੱਚ ਇਹ ਪੰਜਾਬੀ ਜ਼ੁਬਾਨ ਜਿਹੜੀ ਆ ਇਹ ਬੋਲੀ ਜਾ ਰਹੀ ਸੀ, ਲੇਕਿਨ ਦਰਬਾਰਾਂ ਦੇ ਵਿੱਚ ਜਾਂ ਮੁਖਤਲਿਫ ਹਕੂਮਤ ਲੈਵਲ ਦੇ ਉੱਤੇ ਇਹਦੀ ਕੋਈ ਸ਼ਨਾਸਾਈ ਨਹੀਂ ਸੀ। ਅਤੇ ਫਿਰ ਜਿਹੜੇ ਉਹ ਬਾਦਸ਼ਾਹ ਆਏ, ਜਿਨ੍ਹਾਂ ਦੀਆਂ ਹਕੂਮਤਾਂ ਆਈਆਂ, ਉਹਨਾਂ ਨੇ ਆ ਕੇ ਆਪਣੀ ਮਾਦਰੀ ਜ਼ੁਬਾਨ ਸੀ ਉਸ ਜ਼ੁਬਾਨ ਨੂੰ ਜ਼ਿਆਦਾ ਅੱਗੇ ਲਿਆਂਦਾ ਔਰ ਅਰਬੀ ਔਰ ਫਾਰਸੀ ਨੂੰ ਇਹ ਆ ਕੇ ਜ਼ਿਆਦਾ ਲੋਕਾਂ ਦੇ ਵਿੱਚ ਦਰਬਾਰੀ ਜ਼ੁਬਾਨ ਦੇ ਤੌਰ 'ਤੇ ਪੇਸ਼ ਕੀਤਾ। ਲੇਕਿਨ ਉਹਦੇ ਨਾਲ ਉਸੇ ਇਲਾਕੇ ਦੇ ਵਿੱਚੋਂ, ਅਰਬ ਦੇ ਇਲਾਕੇ ਦੇ ਵਿੱਚੋਂ, ਇਰਾਕ, ਈਰਾਨ ਦੇ ਇਲਾਕੇ ਦੇ ਵਿੱਚੋਂ, ਅਫਗਾਨਿਸਤਾਨ ਜਾਂ ਉਜ਼ਬੇਕਿਸਤਾਨ, ਮੁਖਤਲਿਫ ਇਲਾਕਿਆਂ ਦੇ ਵਿੱਚੋਂ ਸੂਫੀਆ ਇਕਰਾਮ ਵੀ ਇੱਥੇ ਤਸ਼ਰੀਫ ਲੈ ਕੇ ਆਏ। ਉਹਨਾਂ ਦਾ ਬੜਾ ਕਮਾਲ ਇਹ ਸੀ ਕਿ ਸੂਫੀਆ ਇਕਰਾਮ ਨੇ ਆ ਕੇ ਇੱਥੇ ਦੇ ਲੋਕਾਂ ਨੂੰ ਆਪਣੀ ਜ਼ੁਬਾਨ ਦੇ ਨਾਲ ਦੀਨ ਨਹੀਂ ਸਮਝਾਇਆ। ਇਹਨਾਂ ਲੋਕਾਂ ਨੂੰ ਜਿਹੜੀ ਜ਼ੁਬਾਨ ਇਹ ਬੋਲਦੇ ਸੀ ਉਸ ਜ਼ੁਬਾਨ ਨੂੰ ਪ੍ਰਮੋਟ ਕੀਤਾ। ਉਹਨਾਂ ਨੇ ਦੇਖੋ ਕਿ ਉਹਦੀ ਇੱਕ ਮਿਸਾਲ ਆ ਕਿ ਆਪਣੇ ਖਵਾਜਾ ਮੀਨੁਦੀਨ ਚਿਸ਼ਤੀ ਸਾਹਿਬ ਅਜਮੇਰ ਸ਼ਰੀਫ ਦੇ ਵਿੱਚ ਤਸ਼ਰੀਫ ਲੈ ਕੇ ਆਏ। ਜਿਸ ਵੇਲੇ ਇੱਥੇ ਤਸ਼ਰੀਫ ਲੈ ਕੇ ਆਏ, ਇੱਥੇ ਦੀ ਉਹ ਪ੍ਰਿਥਵੀ ਰਾਜਾ ਚੌਹਾਨ ਜਿਹੜਾ ਉਹਦੀ ਉਸ ਵੇਲੇ ਹਕੂਮਤ ਸੀ, ਇੱਥੇ ਦੀ ਜ਼ੁਬਾਨ, ਇੱਥੇ ਦਾ ਕਲਚਰ, ਇੱਥੇ ਦੀ ਜਿਹੜੀ ਸਕਾਫਤ ਸੀ ਉਹ ਉਸ ਤੋਂ ਉਹ ਵਾਕਫ ਨਹੀਂ ਸੀ। ਇੱਥੇ ਆ ਕੇ ਕੁਛ ਵਕਤ ਗੁਜ਼ਾਰਿਆ, ਲੇਕਿਨ ਆਪਣੀ ਜੋ ਡਿਊਟੀ ਜਿਸ ਮਕਸਦ ਵਾਸਤੇ ਆਇਆ ਸੀ ਉਹ ਮਕਸਦ 'ਚ ਕਾਮਯਾਬ ਨਹੀਂ ਹੋ ਸਕੇ। ਫਿਰ ਆਪ ਵਾਪਸ ਫਿਰ ਉਸ ਵੇਲੇ ਇਸਲਾਮ ਦਾ ਜਾਂ ਸੂਫੀਜ਼ਮ ਦਾ ਜਾਂ ਤਸੱਵਫ ਦਾ ਕੈਪੀਟਲ ਜਿਹੜਾ ਸੀ ਜਾਂ ਦਾਰੁਲ ਹਕੂਮਤ ਜਿਹੜਾ ਸੀ ਉਹ ਬਗਦਾਦ ਸ਼ਰੀਫ ਸੀ। ਫਿਰ ਆਪ ਵਾਪਸ ਤਸ਼ਰੀਫ ਲੈ ਕੇ ਗਏ ਬਗਦਾਦ ਸ਼ਰੀਫ ਆਪਣੇ ਕੈਪੀਟਲ ਦੇ ਵਿੱਚ। ਉੱਥੇ ਜਾ ਕੇ ਆਪਣੇ ਦਾਰੁਲ ਖਿਲਾਫਾ ਦੇ ਵਿੱਚ ਜਾ ਕੇ ਹਜ਼ੂਰ ਗੌਸ ਸਕਲੈਨ ਸੈਯਦ ਅਬਦੁਲ ਕਾਦਰ ਜਿਲਾਨੀ ਆਪ ਦੀ ਖਿਦਮਤ 'ਚ ਹਾਜ਼ਰ ਹੋਏ। ਉੱਥੇ ਮਸ਼ਾਵਰਤ ਹੋਈ। ਮਸ਼ਾਵਰਤ ਦੇ ਵਿੱਚ ਇਹ ਤੈਅ ਪਾਇਆ ਕਿ ਉਹਨਾਂ ਲੋਕਾਂ ਨੂੰ ਅਗਰ ਉੱਥੇ ਜਾ ਕੇ ਤੁਸੀਂ ਆਪਣੀ ਗੱਲ ਸੁਣਾਉਣੀ ਚਾਹੁੰਦੇ ਹੋ ਤਾਂ ਉਹਨਾਂ ਦੀ ਜ਼ੁਬਾਨ ਇਖਤਿਆਰ ਕਰੋ। ਫਿਰ ਉੱਥੇ ਬੈਠ ਕੇ ਫਿਰ ਆ ਕਿ ਖਵਾਜਾ ਮੀਨੁਦੀਨ ਚਿਸ਼ਤੀ ਆਪ ਨੇ ਪੰਜਾਬੀ ਜ਼ੁਬਾਨ, ਪੰਜਾਬੀ ਕਲਚਰ, ਸਕਾਫਤ ਜਾਂ ਜੋ ਇਸ ਇਲਾਕੇ ਦਾ ਉਸ ਵੇਲੇ ਸੀ ਅਦਵਾਰ ਇੱਥੇ ਚੱਲਦੇ, ਉਹ ਲੈ ਔਰ ਬਕਾਇਦਾ ਫਿਰ ਇੱਥੇ ਮਿਊਜ਼ਿਕ ਦੇ ਨਾਲ ਆਸ਼ਨਾਈ ਕੀਤੀ ਔਰ ਮੁਖਤਲਿਫ ਫਿਰ ਆ ਕਿ ਚੀਜ਼ਾਂ ਜਿਹੜੀਆਂ ਕਵਾਲਾਂ ਜਿਹੜੀ ਅੱਜ ਕੌਲ ਬਿਆਨ ਕੀਤੇ ਜਾਂਦੇ ਆ ਉਹਨਾਂ ਨੂੰ ਆ ਕੇ ਤਿਆਰ ਕਰਕੇ ਆ ਕੇ ਇੱਥੇ ਆ ਕੇ ਦੀਨ ਨੂੰ ਫੈਲਾਇਆ ਔਰ ਪੰਜਾਬੀ ਜ਼ੁਬਾਨ 'ਚ। ਔਰ ਇਸ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕਰਨ ਦੇ ਵਿੱਚ ਕਵਾਲੀ ਆ, ਦੋੜੇ ਆ, ਕਾਫੀਏ ਆ, ਜਿਹੜੇ ਬਜ਼ੁਰਗਾਂ ਨੇ ਦੀਨ ਨੇ ਲਿਖੇ। ਵਰਨਾ ਕਿਸੇ ਨੇ ਪੰਜਾਬੀ ਜ਼ੁਬਾਨ ਸਿਰਫ ਆਪਸ ਦੇ ਵਿੱਚ ਗੱਲਬਾਤ ਵਾਸਤੇ ਪੰਜਾਬੀ ਜ਼ੁਬਾਨ ਰਹਿ ਜਾਣੀ ਸੀ, ਲੇਕਿਨ ਉਹਨਾਂ ਨੇ ਮੁਖਤਲਿਫ ਅਕਵਾਲ ਜਿਹੜੇ ਸੀ ਜਾਂ ਦੋੜੇ ਜਾਂ ਕਾਫੀਆਂ ਜਾਂ ਬਾਰਾਂਮਾਹੇ ਉਹ ਇਸ ਤਰ੍ਹਾਂ ਲਿਖੇ, ਲੋਕਾਂ ਦੇ ਵਿੱਚ ਉਹ ਆਮ ਹੋਏ। ਲੋਕਾਂ 'ਚ ਜਿਸ ਵੇਲੇ ਆਮ ਹੋਏ, ਲੋਕਾਂ ਦੇ ਘਰਾਂ ਦੇ ਵਿੱਚ, ਦਰਬਾਰਾਂ ਦੇ ਵਿੱਚ ਅਮੀਰ ਖੁਸਰੋ ਸਾਹਿਬ ਨੇ ਵੀ ਦੇਖੋ ਜਾਂ ਬਾਕੀ ਵੀ ਔਲੀਆ ਇਕਰਾਮ ਨੇ ਇੱਥੇ ਫਿਰ ਉਸ ਜ਼ੁਬਾਨ ਨੂੰ ਪ੍ਰਮੋਟ ਕੀਤਾ। ਬਾਬਾ ਫਰੀਦ ਸਾਹਿਬ ਦਾ ਜਿਸ ਤਰ੍ਹਾਂ ਇਹਨਾਂ ਨੇ ਜ਼ਿਕਰ ਕੀਤਾ, ਸ਼ਾਹ ਸਾਹਿਬ ਨੇ, ਕਿਬਲਾ ਨੇ, ਕਿ ਬਾਬਾ ਫਰੀਦ ਸਾਹਿਬ ਉਸ ਵਕਤ
ਜਿਹੜਾ ਦੌਰ ਚੱਲ ਰਿਹਾ ਸੀ ਕਿ ਉਸ ਜਗ੍ਹਾ ਦੇ ਉੱਤੇ ਬੈਠੇ ਸੀ, ਉਹ ਗੇਟਵੇ ਸੀ। ਗੇਟਵੇ ਕਿਹਦਾ ਸੀ? ਏਸ਼ੀਆ ਦਾ ਜਾਂ ਦਿੱਲੀ ਦਾ ਜਾਂ ਸਿੰਧ ਦਾ ਪਾਕਪਤਨ ਸ਼ਰੀਫ। ਜਿਸ ਨੇ ਵੀ ਗੁਜ਼ਰਨਾ ਸੀ ਉੱਥੋਂ ਹੋ ਕੇ ਗੁਜ਼ਰਨਾ ਸੀ, ਉੱਥੋਂ ਹਰ ਜ਼ੁਬਾਨ ਦੇ ਆਦਮੀ ਨੇ ਗੁਜ਼ਰਨਾ ਸੀ ਔਰ ਹਰ ਮਜ਼ਹਬ ਦੇ ਆਦਮੀ ਨੇ ਗੁਜ਼ਰਨਾ ਸੀ। ਬਾਬਾ ਫਰੀਦ ਸਾਹਿਬ ਨੇ ਇੱਕ ਇੰਟਰਫੇਸ ਦਾ ਉੱਥੇ ਸੰਗੇ ਬੁਨਿਆਦ ਰੱਖਿਆ ਕਿ ਜਿਹਦੇ ਵਿੱਚ ਆਪ ਨੇ ਪਰਹੇਜ਼ ਨਹੀਂ ਕੀਤੀ ਕਿ ਹਿੰਦੂ ਆ, ਸਿੱਖ ਆ, ਈਸਾਈ ਆ, ਮੁਸਲਮਾਨ ਆ, ਜਾਂ ਇਹ ਫਾਰਸੀ ਬੋਲਦਾ ਜਾਂ ਅਰਬੀ ਬੋਲਦਾ ਜਾਂ ਪੰਜਾਬੀ ਬੋਲਦਾ। ਆਪ ਨੇ ਇੱਕ ਮਰਕਜ਼ ਕਾਇਮ ਕੀਤਾ। ਉਸ ਮਰਕਜ਼ ਦੇ ਵਿੱਚ ਮੁਲਤਾਨ ਤੋਂ ਵੀ ਜਿਹੜੇ ਸੀ ਔਰ ਦਿੱਲੀ ਤੋਂ ਠੱਠੇ ਤੱਕ ਜਿਹੜਾ, ਜਾਂ ਮੁਖਤਲਿਫ ਅਫਗਾਨਿਸਤਾਨ ਦੇ ਇਲਾਕੇ ਜਾਂ ਕਿ ਈਰਾਨ ਔਰ ਇਰਾਕ ਦੇ ਇਲਾਕੇ, ਉੱਥੇ ਆਪਣੇ ਰਵਾਬਤ ਬਣਾਏ। ਔਰ ਉੱਥੋਂ ਫਿਰ ਬਜ਼ੁਰਗਾਂ ਨੇ ਦੀਨ ਇਸ ਇਲਾਕੇ 'ਚ ਆਏ। ਉਹਨਾਂ ਨੇ ਆ ਕੇ ਇੱਕ ਇਹਦਾ ਸੰਗੇ ਬੁਨਿਆਦ ਰੱਖਿਆ ਕਿ ਜਿੱਥੇ ਹਰ ਕਿਸਮ ਦਾ ਜਿਹੜਾ ਸੀ ਇਹ ਆ ਕਿ ਇਨਸਾਨ ਆ ਕੇ ਇੱਕ ਇਨਸਾਨੀਅਤ ਦਾ ਦਰਸ ਦਿੱਤਾ ਕਿ ਉਹ ਉੱਥੇ ਆ ਕੇ ਇਕੱਠੇ ਹੋ ਕੇ ਬੈਠੇ ਆ। ਉਹਨਾਂ ਨੇ ਕੋਈ ਫਰਕ ਨਹੀਂ ਰੱਖਿਆ ਕਿ ਇਹ ਹਿੰਦੂ ਆ, ਸਿੱਖ ਆ, ਈਸਾਈ ਆ, ਜਾਂ ਸਾਡੇ ਆਪਣੇ ਮਜ਼ਹਬ ਦੇ ਹਿਸਾਬ ਨਾਲ ਸ਼ੀਆ, ਸੁੰਨੀ, ਵਹਾਬੀ ਨਹੀਂ। ਆਪ ਨੇ ਕਿਹਾ ਇੱਕ ਇਨਸਾਨ ਆ। ਅਤੇ ਫਿਰ ਦਰਵੇਸ਼ਾਂ ਨੇ, ਬਜ਼ੁਰਗਾਂ ਨੇ, ਦੀਨ ਨੇ ਇੱਕ ਇਨਸਾਨੀਅਤ ਦਾ ਦਰਸ ਦਿੱਤਾ। ਉਹਦੇ ਨਾਲ ਜਿਹੜੇ ਲੋਕ ਇੱਥੇ ਦੇ ਮੁਕਾਮੀ ਲੋਕ ਸੀ, ਗਰੀਬ ਲੋਕ ਸੀ, ਪੰਜਾਬੀ ਜ਼ੁਬਾਨ ਬੋਲਣ ਵਾਲੇ ਸੀ, ਉਹ ਆਪ ਦੇ ਨਾਲ ਅਟੈਚ ਹੋਏ। ਆਪ ਨੇ ਉਹਨਾਂ ਨੂੰ ਦਰਸ ਜਿਹੜਾ ਦਿੱਤਾ, ਫਿਰ ਉਹਨਾਂ ਦੀ ਜ਼ੁਬਾਨ 'ਚ ਦਿੱਤਾ। ਜਿਸ ਵੇਲੇ ਉਹ ਦਰਸ ਦਿੱਤਾ ਕਿ ਦੇਖੋ ਅੱਜ ਉਹਦਾ ਨਤੀਜਾ ਕਿ ਅੱਜ ਇਸ ਬਰੇ ਸਗੀਰ ਦੇ ਵਿੱਚ ਜਿਤਨਾ ਵੀ ਤਸੱਵਫ ਆ ਉਹ ਜ਼ਿਆਦਾਤਰ ਪੰਜਾਬੀ ਜ਼ੁਬਾਨ ਦੇ ਵਿੱਚ ਬਿਆਨ ਕੀਤਾ ਜਾ ਰਿਹਾ। ਹਾਲਾਂਕਿ ਤਸੱਵਫ ਜਿਹੜਾ ਵਾ, ਦੀਨ ਜਿਹੜਾ ਵਾ, ਉਹ ਤਾਂ ਅਰਬੀ ਜ਼ੁਬਾਨ ਦੇ ਵਿੱਚ ਅਰਬ ਤੋਂ, ਲੇਕਿਨ ਉੱਥੋਂ ਚੱਲ ਕੇ ਤਸੱਵਫ ਦਾ ਦਾਰੁਲ ਖਿਲਾਫਾ ਜਿਹੜਾ ਫਿਰ ਬਗਦਾਦ ਸ਼ਰੀਫ ਜਾਂ ਇਰਾਕ ਦਾ ਇਲਾਕਾ ਬਣਿਆ। ਉੱਥੇ ਫਿਰ ਫਾਰਸੀ ਔਰ ਅਰਬੀ ਦੇ ਵਿੱਚ ਤੁਹਾਨੂੰ ਜ਼ਿਆਦਾ ਜਿਹੜਾ ਤਸੱਵਫ ਮਿਲੇਗਾ। ਲੇਕਿਨ ਮੇਰੇ ਖਿਆਲ ਦੇ ਵਿੱਚ ਅਗਰ ਦੇਖਿਆ ਜਾਵੇ ਕਿ ਅਗਰ ਜਿਹੜਾ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜਾ ਤਸੱਵਫ ਆ ਉਹ ਪੰਜਾਬੀ ਜ਼ੁਬਾਨ ਦੇ ਵਿੱਚ ਤੁਹਾਨੂੰ ਉਰਦੂ 'ਚ ਨਹੀਂ ਮਿਲੇਗਾ, ਫਾਰਸੀ 'ਚ ਹੈ, ਠੀਕ ਆ। ਲੇਕਿਨ ਬਜ਼ੁਰਗਾਂ ਨੇ ਦੀਨ ਨੇ ਇਹਦੇ ਉੱਤੇ ਕੰਮ ਕੀਤਾ ਇੱਥੇ, ਲੇਕਿਨ ਜ਼ਿਆਦਾ ਤਸੱਵਫ ਨੂੰ ਪੰਜਾਬੀ ਜ਼ੁਬਾਨ ਦੇ ਵਿੱਚ ਬਿਆਨ ਕੀਤਾ ਤਾਂ ਕਿ ਸਾਡੇ ਲੋਕਾਂ ਨੂੰ ਉਹਦੀ ਸਮਝ ਆ ਸਕੇ। ਔਰ ਉਹਦੇ ਮੁਤਾਬਕ ਜਦੋਂ ਸਾਡੇ ਜ਼ਿਕਰ ਅਛਾਈ ਦਾ ਇੱਕ ਪੈਗਾਮ ਪਹੁੰਚਿਆ, ਇੱਕ ਭਾਈਚਾਰੇ ਦਾ ਪੈਗਾਮ ਜਿਹੜਾ ਬਾਬਾ ਫਰੀਦ ਸਾਹਿਬ ਨੇ ਦਿੱਤਾ, ख्वाजा मोइनुद्दीन चिश्ती साहब ने दिता, या बुल्ले शाह साहब ने दिता, या सुल्तान बाहू साहब ने दिता, या फिर उस तो बाद बाबा नानक साहब ने कि अव्वल अल्लाह नूर अपाया कुदरत के सब बंदे, एक नूर थी सब जग उपचिया कौन भले कौन मंदे। कि यानी ये पैगाम जिहड़ा एक दरस जिहड़ा सी मुहब्बत दा, ये बजुर्गां ने दीन औलिया इकराम ने इस तरीके दे नाल साडे तिकर पहुँचाया, साडे दिलां 'च घर कर गया। ਅੱਜ ਦੇਖੋ ਕਿ ਇਸ ਪੂਰੇ ਇਸ ਬਰੇ ਸਗੀਰ ਦੇ ਵਿੱਚ ਇੱਕ ਭਾਈਚਾਰੇ ਦੀ ਫਜ਼ਾ ਅਗਰ ਕਾਇਮ ਆ ਅਤੇ ਦਰਬਾਰੀ ਨਿਜ਼ਾਮ ਦੇ ਵਿੱਚ ਕਾਇਮ ਆ ਕਿ ਜਿਸ ਦਰਬਾਰੀ ਨਿਜ਼ਾਮ ਦੇ ਵਿੱਚ ਦੇਖੋ ਕਿ ਬਾਬਾ ਫਰੀਦ ਸਾਹਿਬ ਦੇ ਤੁਸੀਂ ਤਮੀਜ਼ ਨਹੀਂ ਕਰ ਸਕਦੇ ਕਿ ਉੱਥੇ ਹਿੰਦੂ ਜਾ ਰਿਹਾ, ਉੱਥੇ ਸਿੱਖ ਜਾ ਰਿਹਾ, ਉੱਥੇ ਮੁਸਲਮਾਨ ਜਾ ਰਿਹਾ, ਉੱਥੇ ਸਾਰੇ ਜਾ ਰਹੇ। ਕਿਉਂ ਕਿ ਆਪ ਦੀ ਤਾਲੀਮ ਹੀ ਇਹ ਸੀ ਕਿ ਇੰਟਰਫੇਸ ਦੇ ਹਿਸਾਬ ਨਾਲ ਕਿ ਸਾਰੇ ਮੇਰੇ ਕੋ ਆਓ ਤਾਂ ਕਿ ਇੱਕ ਅਛਾਈ ਦੀ ਜਿਹੜੀ ਆ ਦੁਨੀਆ ਦੇ ਉੱਤੇ ਉਹ ਕਾਇਮ ਕੀਤੀ ਜਾ ਸਕੇ। ਬਹੁਤ ਸੋਹਣਾ ਜੀ।